ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਵਰਲਡ ਹਿਊਮਨ ਰਾਈਟਸ ਡੇ ਦੀ 68ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਪੰਜਾਬ ਵਿਚਲੇ ਅਜੋਕੇ ਸਿੱਖ ਸੰਘਰਸ਼ ਦੌਰਾਨ ਹਕੂਮਤ ਹੱਥੋਂ ਲਾਪਤਾ ਕੀਤੇ ਗਏ ਜਾਂ ਪੁਲਿਸ ਹਿਰਾਸਤ ਵਿੱਚ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤੇ ਗਏ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦਿਆਂ ਬਟਾਲਾ ਵਿਖੇ ਦਲ ਖਾਲਸਾ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਦਲ ਖਾਲਸਾ ਦੇ ਕਾਰਕੁਨਾਂ ਅਤੇ ਪੀੜਤ ਪਰਿਵਾਰਾਂ ਵੱਲੋਂ ਸ਼ਹਿਰ ਵਿੱਚ ਇੱਕ ਮਾਰਚ ਵੀ ਕੱਢਿਆ ਗਿਆ। ਅੱਜ ਵਰਲਡ ਹਿਊਮਨ ਰਾਈਟਸ ਡੇ ਦੀ ਅਹਿਮੀਅਤ ਬਾਰੇ ਅਤੇ ਸਿੱਖ ਸੰਘਰਸ਼ ਦੇ ਨਾਲ-ਨਾਲ ਕਸ਼ਮੀਰੀ ਸੰਘਰਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਚੀਮਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਚੀਮਾ ਸਾਹਿਬ, ਜਿਹੜਾ ਬਟਾਲਾ ਦੇ ਵਿੱਚ ਤੁਹਾਡੇ ਵੱਲੋਂ ਤੁਹਾਡੀ ਪਾਰਟੀ ਵੱਲੋਂ ਸਮਾਗਮ ਕੀਤਾ ਗਿਆ ਅਤੇ ਜਿਹੜਾ ਮਾਰਚ ਕੱਢਿਆ ਗਿਆ, ਸਾਰਿਆਂ ਤੋਂ ਪਹਿਲਾਂ ਤਾਂ ਅੱਜ ਜਿਹੜਾ ਦਿਹਾੜਾ ਹੈਗਾ ਵਰਲਡ ਹਿਊਮਨ ਰਾਈਟਸ ਡੇ ਦਾ, ਉਸ ਦੇ ਹਵਾਲੇ ਨਾਲ ਸਾਡੇ ਸੰਗਤਾਂ ਨੂੰ, ਸਾਡੀਆਂ ਜਿਹੜੇ ਸਾਡੇ ਵਿਊਅਰਸ ਹੈਗੇ ਆ, ਦਰਸ਼ਕ ਹੈਗੇ ਆ TV 84 ਦੇ, ਉਹਨਾਂ ਉਸ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਅਤੇ ਥੋੜ੍ਹਾ ਜਿਹਾ ਜਿਹੜਾ ਸਮਾਗਮ ਹੋਇਆ ਉਸ ਦਾ ਵੇਰਵੇ ਸਹਿਤ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੋ। ਮੈਂ ਆਪ ਜੀ ਨੂੰ ਸਾਰੇ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਤੇ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ 10 ਦਸੰਬਰ ਦਾ ਦਿਹਾੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਤੌਰ ਦੇ ਉੱਤੇ ਮਨਾਇਆ ਜਾ ਰਿਹਾ ਜੀ, ਮਨਾਇਆ ਜਾਂਦਾ ਹੈ। ਔਰ ਅਸੀਂ ਬੜੇ ਲੰਬੇ ਅਰਸੇ ਤੋਂ ਦਲ ਖਾਲਸਾ ਦੀ, ਸਿੱਖਸ ਫਾਰ ਹਿਊਮਨ ਰਾਈਟਸ ਦੀ, ਹੋਰ ਪੰਜਾਬ ਦੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਇਸ ਦਿਨ ਦੇ ਉੱਤੇ ਉਹਨਾਂ ਸ਼ਹੀਦਾਂ ਨੂੰ, ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਮਨੁੱਖਤਾ ਦੇ ਬੁਨਿਆਦੀ ਹੱਕਾਂ ਦੇ ਲਈ ਆਪਣੀਆਂ ਜਾਨਾਂ ਵਾਰੀਆਂ ਨੇ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੀ। ਔਰ ਅੱਗੋਂ ਇਹ ਮਨੁੱਖੀ ਹੱਕਾਂ ਨੂੰ ਬਹਾਲ ਰੱਖਣ ਦੇ ਲਈ ਜੋ ਵੀ ਸਾਡਾ ਪ੍ਰਾਣ ਹੈ, ਜੋ ਸਾਡੇ ਗੁਰੂ ਸਾਹਿਬਾਨਾਂ ਨੇ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜੋ ਸਾਨੂੰ ਇਹ ਸਾਡੀ ਗੁਰਤੀ ਦੇ ਵਿੱਚ ਸਿੱਖ ਕੌਮ ਨੂੰ ਦਿੱਤਾ ਹੈ, ਅਸੀਂ ਉਸ ਪ੍ਰਾਣ ਨੂੰ ਉਸ ਦਿਨ ਦੁਹਰਾਉਂਦੇ ਹਾਂ ਜੀ। ਕੱਲ 9 ਨਵੰਬਰ ਨੂੰ ਅਸੀਂ ਪੰਜਾਬ ਦੀ ਧਰਤੀ ਤੇ ਦਿਨ ਮਨਾਇਆ ਸੀਗਾ ਔਰ ਸੱਤ ਕਤਾਰੀਆ ਤੇ ਗੁਰਦੁਆਰਾ ਸਾਹਿਬ ਨੇ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅਸੀਂ ਉਹ ਸਾਰੇ ਪਰਿਵਾਰ ਜਿਨ੍ਹਾਂ ਦੇ ਬੱਚਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਇੱਕ ਮਾਰਚ ਦੇ ਰੂਪ 'ਚ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਦੇ ਵਿੱਚ ਅਸੀਂ ਇੱਕ ਪ੍ਰਦਰਸ਼ਨੀ ਲਾ ਕੇ ਤੇ ਜੋ ਅੱਜ ਦੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਵਿਚਾਰ ਚਰਚਾ ਕੀਤੀ ਸੀ, ਜਿਸ ਦੇ ਵਿੱਚ ਸਾਰੀਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ ਅਤੇ ਹੁਰੀਅਤ ਕਾਨਫਰੰਸ ਦੇ ਜੋ ਵਕੀਲ ਨੇ ਮਿਸਟਰ ਦਵਿੰਦਰ ਸਿੰਘ, ਜੋ ਉਹਨਾਂ ਦੇ ਮੈਂਬਰ ਵੀ ਨੇ ਔਰ ਹਿਊਮਨ ਰਾਈਟ ਐਕਟਿਵਿਸਟ ਨੇ, ਉਹ ਵੀ ਉੱਥੇ ਆਏ ਸੀਗੇ। ਔਰ ਉਹਨਾਂ ਨੇ ਜੋ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 3-4 ਮਹੀਨਿਆਂ ਦੇ ਵਿੱਚ ਜਿੰਨੀ ਉੱਥੇ ਵਾਇਲੇਸ਼ਨ ਹੋਈ ਹੈ ਉਹਨਾਂ ਬਾਰੇ ਵੀ ਉਹਨਾਂ ਨਾਲ ਨੇ ਵਿਚਾਰ ਚਰਚਾ ਕੀਤੀ ਹੈ ਜੀ। ਵੀਰਾਂ ਨੂੰ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਮੈਨੂੰ ਇਸ ਤਰੀਕੇ ਦੇ ਨਾਲ ਲੱਗਦਾ ਪਿਛਲੇ ਸਮੇਂ ਤੋਂ ਕਿ ਹਿੰਦੁਸਤਾਨ ਹੈ ਜਿਹੜਾ ਇਸ ਸਮੇਂ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਵੱਧ ਹਿਊਮਨ ਰਾਈਟਸ ਵਾਇਲੇਸ਼ਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਔਰ ਇਹ ਨਹੀਂ ਕਿ ਉਹਨਾਂ ਦੀ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਹੈ ਉਹ ਕਿਸੇ ਇੱਕ ਪੱਧਰ ਤੇ ਹੋ ਰਹੀ ਹੈ। ਮੈਂ ਸਮਝਦਾ ਕਿ ਉਹ ਸਾਰੇ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਸਮਾਜ ਦੇ ਹਰੇਕ ਖੇਤਰ ਦੇ ਵਿੱਚ, ਚਾਹੇ ਉਹ ਰਾਜਨੀਤਿਕ ਖੇਤਰ ਹੋਵੇ, ਉਹਦੇ ਵਿੱਚ ਉਹ ਆਪਣੇ ਪੋਲੀਟੀਕਲ ਡਿਸੈਂਡੈਂਟਸ ਨੂੰ, ਜਿਹੜੇ ਉਹਨਾਂ ਤੋਂ ਵਿਰੋਧੀ ਵਿਚਾਰ ਰੱਖਣ ਵਾਲੇ ਲੋਕ ਨੇ, ਉਹਨਾਂ ਦੇ ਹਰੇਕ ਹੱਕ ਹਕੂਕ ਨੂੰ ਦਬਾਇਆ ਜਾ ਰਿਹਾ, ਚਾਹੇ ਉਹ ਸਮਾਜ ਦਾ ਖੇਤਰ ਹੋਵੇ, ਚਾਹੇ ਉਹ ਧਰਮ ਦਾ ਖੇਤਰ ਹੋਵੇ। ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ 'ਚ ਹਿੰਦੁਸਤਾਨ ਦੀ ਗਵਰਨਮੈਂਟ ਨੇ ਹੋਰ ਸਾਰੀਆਂ ਮਾਈਨੋਰਟੀਜ਼ ਦੇ ਜਿਹੜੇ ਸੋਸ਼ਲ ਤੇ ਰਿਲੀਜੀਅਸ ਹੱਕ ਨੇ ਉਹਨਾਂ ਨੂੰ ਦਰਕਿਨਾਰੇ ਕਰਕੇ ਆਪਣੇ ਜਿਹੜੇ ਬਲੀਵਸ ਨੇ, ਜਿਹੜੀਆਂ ਉਹਨਾਂ ਦੀਆਂ ਆਪਣੇ ਧਰਮ ਦੇ ਅਕੀਦੇ ਨੇ, ਉਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਮਾਈਨੋਰਟੀਜ਼ ਦੇ ਉੱਤੇ ਥੋਪਣ ਦੀ ਗੱਲ ਕੀਤੀ ਹੈ ਔਰ ਥੋਪੇ ਜਾ ਰਹੇ ਨੇ, ਇਹ ਸਾਡੇ ਰਿਲੀਜੀਅਸ ਰਾਈਟ ਦੀ ਜਿਹੜੀ ਹੈ ਔਰ ਉਹ ਘਿਨਾਉਣਾ ਉਹਨਾਂ ਨੇ ਕੰਮ ਕੀਤਾ ਔਰ ਸਾਡੇ ਰਿਲੀਜੀਅਸ ਰਾਈਟ ਦੀ ਜਿਹੜੀ ਆ ਵਾਇਲੇਸ਼ਨ ਕਰ ਰਹੇ ਨੇ ਜੀ। ਔਰ ਜਿਸ ਤਰੀਕੇ ਨਾਲ ਇੱਥੋਂ ਦੀ ਜੁਡੀਸ਼ਰੀ ਹੈ ਜਿਹੜੀ
ਉਹ ਸਾਥ ਦੇ ਰਹੀ ਹੈ ਆਪਣੀ ਹਕੂਮਤ ਦਾ ਇਹਨਾਂ ਵਾਇਲੇਸ਼ਨਾਂ ਨੂੰ ਅੱਖੋਂ ਪਰੋਖੇ ਕਰਕੇ। ਕੱਲ ਵੀ ਇਹ ਗੱਲ ਚੱਲੀ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਹੈ ਕਿ ਜਦੋਂ ਵੀ ਦੇਸ਼ ਦਾ ਜਿਹੜਾ ਨੈਸ਼ਨਲ ਐਂਥਮ ਹੈ ਇਹ ਕਿਸੇ ਪਿਕਚਰ ਦੇ ਵਿੱਚ ਗਾਇਆ ਜਾਵੇ ਤੇ ਸਾਰੇ ਬੰਦੇ ਉੱਥੇ ਖੜੇ ਹੋ ਕੇ ਉਹਨੂੰ ਰਿਸਪੈਕਟ ਦੇ ਤੌਰ ਦੇ ਉੱਤੇ ਖੜੇ ਹੋਣ। ਇੱਕ ਸਿੱਧੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਹੈ ਔਰ ਉਹਨਾਂ ਦੇ ਆਪਣੇ ਜਿਹੜੇ ਬਲੀਵਸ ਨੇ ਇਹ ਤੋਪਣ ਦੀ ਗੱਲ ਹੈ। ਮੈਂ ਸਮਝਦਾ ਪਿਛਲੇ ਦਿਨਾਂ ਦੇ ਵਿੱਚ ਭਾਰਤ ਮਾਤਾ ਦੀ ਜੈ, ਮਾਸ ਨਾ ਖਾਣਾ, ਇਹ ਨਾ ਖਾਣ ਦੇਣਾ, ਜਿਹੜੀ ਮੁਸਲਮਾਨ ਵਾਇਲੇਸ਼ਨ ਹੋਈ ਆ ਔਰ ਜਿਸ ਤਰੀਕੇ ਨਾਲ ਪਿਛਲੇ 4-5 ਮਹੀਨਿਆਂ ਦੇ ਵਿੱਚ ਇਹਨਾਂ ਨੇ ਬੱਚਿਆਂ ਨੂੰ ਪਾਇਲਟ ਦੇ ਨਾਲ ਜਿਹੜੀਆਂ ਰਬੜ ਦੀਆਂ ਗੋਲੀਆਂ ਨੇ ਉਹਨਾਂ ਦੇ ਨਾਲ ਉਹਨਾਂ ਦੀਆਂ ਅੱਖਾਂ ਖਰਾਬ ਕੀਤੀਆਂ, ਉਹਨਾਂ ਦੀਆਂ ਜ਼ਿੰਦਗੀਆਂ ਖਰਾਬ ਕੀਤੀਆਂ ਔਰ 100 ਦੇ ਕਰੀਬਨ ਹੈ ਜਿਹੜਾ ਨੌਜਵਾਨ ਹੈ ਉਹ ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋਇਆ ਇਹਨਾਂ ਦੇ ਨਾਲ। ਇਹ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਆ ਜਿਹੜੀ ਉਹ ਮਿਨੋਰਟੀਜ਼ ਦੇ ਉੱਤੇ ਵਾਇਲੇਸ਼ਨ ਹੋ ਰਹੀ ਹੈ, ਖਾਸ ਕਰਕੇ ਮੁਸਲਮਾਨਾਂ ਤੇ ਔਰ ਸਿੱਖਾਂ ਤੇ। ਔਰ ਜੁਡੀਸ਼ਰੀ ਨੇ ਇਹਨੂੰ ਅੱਖੋਂ ਪਰੋਖੇ ਕੀਤਾ ਹੋਇਆ ਇਸ ਗੱਲ ਦੇ ਲਈ। ਵਰਲਡ ਦਾ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਚਾਰਟਰ ਹੈ ਉਹ ਇਹ ਗੱਲ ਦਰਸਾਉਂਦਾ ਹੈ ਕਿ ਜਿੱਥੇ ਵੀ ਕਿਤੇ ਕੋਈ ਐਦਾਂ ਦੀ ਵਾਇਲੇਸ਼ਨ ਉੱਥੋਂ ਦੀ ਹਕੂਮਤ ਵੱਲੋਂ ਕੀਤੀ ਜਾਂਦੀ ਹੈ ਤੇ ਉੱਥੇ ਆਰਮਡ ਸਟਰਗਲ ਹੈ ਜਿਹੜੀ ਉਹ ਜਨਮ ਲੈਂਦੀ ਹੈ। ਔਰ ਇਹੀ ਕਾਰਨ ਹੈ ਕਿ ਜਿਸ ਨੂੰ ਫਿਰ ਇਹ ਲੋਕ ਹੈ ਜਿਹੜੇ ਇਹ ਟੈਰਰਿਜ਼ਮ ਦਾ ਰੂਪ ਦੇ ਕੇ ਸਾਡੇ ਹੱਕਾਂ ਨੂੰ ਦਬਾਉਣ ਦੇ ਲਈ, ਮਿਨੋਰਟੀਜ਼ ਦੇ ਹੱਕਾਂ ਨੂੰ ਹਰੇਕ ਖੇਤਰ ਦੇ ਵਿੱਚ ਦਬਾਉਣ ਦੇ ਲਈ ਉਹ ਜਿਹੜਾ ਟੈਰਰਿਜ਼ਮ ਦਾ ਸ਼ਬਦ ਹੈ ਇਹ ਯੂਜ਼ ਕਰਦੇ ਨੇ। ਔਰ ਵੱਡੇ ਵੱਡੇ ਕੰਟਰੀ ਨੇ ਜਿਹੜੇ ਡਿਵੈਲਪਡ ਕੰਟਰੀ ਨੇ ਜਿਹੜੇ ਸਮਝਦੇ ਨੇ ਕਿ ਜਿਹੜੇ ਮਨੁੱਖ ਦੇ ਬੁਨਿਆਦੀ ਹੱਕ ਹੈ ਜਿਹੜੇ ਉਹ ਬਹਾਲ ਹੋਣੇ ਚਾਹੀਦੇ ਆ, ਤਾਂ ਹੀ ਸੋਸਾਇਟੀ ਦੀ ਡਿਵੈਲਪਮੈਂਟ ਹੋ ਸਕਦੀ ਹੈ, ਤਾਂ ਹੀ ਮਨੁੱਖਤਾ ਦਾ ਵਿਕਾਸ ਹੋ ਸਕਦਾ। ਉਹ ਵੀ ਇਸ ਚੀਜ਼ ਦਾ ਸ਼ਿਕਾਰ ਹੋਏ ਨੇ ਹਿੰਦੁਸਤਾਨ ਦੇ ਵਿੱਚ। ਉਹ ਵੀ ਕਿਤੇ ਨਾ ਕਿਤੇ ਹਿੰਦੁਸਤਾਨ ਨੂੰ ਆਪਣੀ ਮੰਡੀ ਸਮਝ ਕੇ, ਆਪਣੀ ਪ੍ਰੋਡਕਟ ਨੂੰ ਵੇਚਣ ਸਮਝ ਕੇ ਇਸ ਹਿੰਦੁਸਤਾਨ ਦੇ ਵਿੱਚ ਜਿਹੜੀ ਗ੍ਰੌਸ ਰੂਪ ਦੇ ਵਿੱਚ ਵਾਇਲੇਸ਼ਨ ਹੋ ਰਹੀ ਹੈ ਹਿਊਮਨ ਰਾਈਟਸ ਦੀ, ਬੁਨਿਆਦੀ ਹੱਕਾਂ ਦੀ, ਮਨੁੱਖਤਾ ਦੀ, ਉਹਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਨੇ ਆਪਣੇ ਰਿਲੇਸ਼ਨ ਹੈ ਜਿਹੜੇ ਇਸ ਦੇਸ਼ ਦੇ ਨਾਲ ਬਣਾਏ ਰੱਖੇ ਨੇ। ਔਰ ਅਸੀਂ ਇਸ ਗੱਲ ਦੀ ਕੱਲ ਮੰਗ ਵੀ ਕੀਤੀ ਹੈ UNO ਤੋਂ ਕਿ ਜੋ ਪਿਛਲੇ 20-25 ਸਾਲਾਂ ਦੇ ਵਿੱਚ ਸਿੱਖ ਕੌਮ ਦੇ ਨਾਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਡੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਹੈ ਔਰ ਸਾਡੀ ਇੱਕ ਰਾਜਨੀਤਿਕ ਜਿਹੜੀ ਸਟਰਗਲ ਸੀਗੀ ਉਹਨੂੰ ਇਹਨਾਂ ਨੇ ਟੈਰਰਿਸਟ ਕਰਾਰ ਕੀਤੀ, ਟੈਰਰਿਜ਼ਮ ਦੇ ਰੂਪ ਦੇ ਵਿੱਚ ਇਹਨਾਂ ਨੇ ਦਰਕਿਨਾਰੇ ਕੀਤਾ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ UNHRC ਨੇ, ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮਿਸ਼ਨ ਨੇ ਤੇ UNO ਨੇ ਸ਼੍ਰੀਲੰਕਾ ਦੇ ਵਿੱਚ ਇਹਨੂੰ ਹਿਊਮਨ ਰਾਈਟਸ ਦੀ ਵਾਇਲੇਸ਼ਨ ਉੱਥੋਂ ਦੀ ਸਟਰਗਲ ਨੂੰ ਕਰਾਰ ਕਰਕੇ ਉੱਥੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ। ਇਹਨੂੰ ਵੀ ਇੱਕ ਜੀਨੋਸਾਈਡ ਦਾ ਰੂਪ ਦਿੱਤਾ ਜਾਵੇ ਕਿਉਂਕਿ ਜੀਨੋਸਾਈਡ ਦੇ ਜਿੰਨੇ ਵੀ ਪੱਖ ਹੈ ਉਹ ਜਿਹੜੀ ਪਿਛਲੇ 25-30 ਸਾਲਾਂ ਦੀ ਹਿੰਦੁਸਤਾਨ ਦਾ ਜ਼ੁਲਮ ਹੈ ਜਿਹੜਾ ਉਹ ਪੂਰੀਆਂ ਸ਼ਰਤਾਂ ਪੂਰੀਆਂ ਕਰਦਾ। UNO ਨੂੰ ਇਸ ਨੂੰ ਜੀਨੋਸਾਈਡ ਦੇ ਰੂਪ ਦੇ ਵਿੱਚ ਲੈ ਕੇ ਇੱਥੇ ਕਿਸੇ ਉਸ ਤਰਜ ਦੇ ਉੱਤੇ ਆਪਣੀ ਟੀਮ ਨੂੰ ਭੇਜ ਕੇ ਜਿਹੜੀ ਇੱਥੋਂ ਦੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਉਸ ਵਾਇਲੇਸ਼ਨ ਨੂੰ ਮਤਲਬ ਜਿਹੜਾ ਉਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਔਰ ਉਸ ਨੂੰ ਦੁਨੀਆ ਦੇ ਅੱਗੇ ਲੈ ਕੇ ਆਉਣਾ ਚਾਹੀਦਾ ਔਰ ਆਪਣਾ ਫਰਜ਼ ਹੈ ਜਿਹੜਾ ਉਹਨਾਂ ਨੇ ਜੋ UNO ਦਾ ਬਣਦਾ ਹੈ ਉਹਨੂੰ ਅਦਾ ਕਰਨਾ ਚਾਹੀਦਾ ਹੈ। ਜਿਸ ਤਰੀਕੇ ਦੇ ਨਾਲ ਅਸੀਂ ਅੱਜ ਵੀ ਇਸ ਦੇ ਉੱਤੇ ਪੰਜਾਬ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਲਾਇਨਸ ਫਾਰ ਦਾ ਹਿਊਮਨ ਰਾਈਟਸ ਐਂਡ ਆਊਟਸਿਟਸ ਫਾਰ ਹਿਊਮਨ ਰਾਈਟਸ, ਇਹ ਚੰਡੀਗੜ੍ਹ ਦੇ ਵਿੱਚ ਅੱਜ ਵਾਟਰ ਕ੍ਰਾਈਸਿਸ ਦੇ ਉੱਤੇ ਜਿਸ ਤਰੀਕੇ ਨਾਲ ਹਿੰਦੁਸਤਾਨ ਨੇ ਪੰਜਾਬ ਦੇ ਲੋਕਾਂ ਦਾ ਜਿਹੜਾ ਪਾਣੀ ਦਾ ਮੁੱਦਾ ਜੋ ਪਿਛਲੇ ਕਾਫੀ ਦਿਨਾਂ ਤੋਂ ਆ ਰਿਹਾ, ਤੁਸੀਂ ਹਿੰਦੁਸਤਾਨ ਦੀ ਸੁਪਰੀਮ ਕੋਰਟ ਡਿਸੀਜ਼ਨ ਵੀ ਦੇਖੇ ਹੋਣਗੇ ਜੀ, ਬਿਲਕੁਲ ਕਿਸ ਤਰੀਕੇ ਨਾਲ ਉਹਨਾਂ ਨੇ ਇੰਟਰਨੈਸ਼ਨਲ ਰਿਪੀਰੀਅਨ ਰਾਈਟਸ ਹੈ ਜਿਹੜਾ ਉਹਨੂੰ ਅੱਖੋਂ ਬਲੋਕ ਕਰਕੇ ਇਹਨਾਂ ਨੇ ਸਾਡੇ ਪੰਜਾਬ ਦੇ ਪਾਣੀਆਂ ਦੀ ਲੁੱਟ ਖਸੁੱਟ ਕਰ ਰਹੇ ਆ ਔਰ ਉਸ ਨੂੰ ਜਾਰੀ ਰੱਖਣ ਦੇ ਲਈ ਆਪਣਾ ਫਰਮਾਨ ਜਾਰੀ ਕੀਤਾ। ਉਹਦੇ ਤੇ ਵੀ ਅੱਜ ਚੰਡੀਗੜ੍ਹ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਇੱਕ ਨੁਮਾਇੰਦਾ ਮੀਟਿੰਗ ਹੈ ਕਿ ਇਸ ਵਾਇਲੇਸ਼ਨ ਨੂੰ ਰੋਕਣ ਦੇ ਲਈ ਸਾਨੂੰ ਆਉਣ ਵਾਲੇ ਸਮੇਂ 'ਚ ਇਹਦਾ ਕੀ ਸੋਲਿਊਸ਼ਨ, ਵਾਟਰ ਕ੍ਰਾਈਸਿਸ ਇਨ ਪੰਜਾਬ ਐਂਡ ਇਟਸ ਸੋਲਿਊਸ਼ਨ ਹੈ ਜਿਹੜਾ ਉਹਦਾ ਕੀ ਹੋਣਾ ਚਾਹੀਦਾ ਹੈ। ਸੋ ਪੰਜਾਬ ਦੀਆਂ
जिन्नियां भी मनुखी अधिकार जथेबंदियां ने, दल खालसा, ऑल इंडिया सिख स्टूडेंट फेडरेशन काफ़ी लंबे समय तो इस दी महत्ता नूं देखते हुए ह्यूमन राइट्स की महत्ता इस सोसाइटी के अज की सिविल सोसाइटी के विकास दे विच और मनुखता के विकास के की रोल होना चाहिए, मनुख के बुनियादी हकों का लैके असीं 20 सालों तो इस फ्रंट के विच अपनी जद्दोजहद जारी रखी हुई है और असीं इसकी अवेयरनैस भी कौम के विच लैके आउंदे आ। पिछे जिथे कॉलेज दे विच साडे इत्थे नेड़े माता गुजरी कॉलेज काफ़ी बड़ा कॉलेज है, 6-7 हज़ार स्टूडेंट है उस कॉलेज का, बहुत पुराना श्रोमणी गुरुद्वारा प्रबंधक कमेटी का कॉलेज है। ਅਸੀਂ ट्राई कर रहे हैं कि कॉलेज यूनिवर्सिटियां दे विच ਜਿਹੜੀ ਹਿਊਮਨ ਰਾਈਟਸ ਦੇ ਉੱਤੇ ਵਰਕਸ਼ਾਪਸ ਹੋਣੀਆਂ ਚਾਹੀਦੀਆਂ ਨੇ ਔਰ ਸਾਡੇ ਸਟੂਡੈਂਟਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਦੀ ਸਿਵਲ ਸੁਸਾਇਟੀ ਦੇ ਵਿੱਚ, ਅੱਜ ਦੀ ਸੁਸਾਇਟੀ ਦੇ ਵਿੱਚ ਜਿਹੜੇ ਮਨੁੱਖ ਦੇ ਬੁਨਿਆਦੀ ਹੱਕ ਨੇ, ਉਹਦੇ ਫੰਡਾਮੈਂਟਲ ਰਾਈਟਸ ਕੀ ਨੇ ਔਰ ਇਹਨਾਂ ਦਾ ਵਿਕਾਸ ਦੇ ਵਿੱਚ ਕੀ ਯੋਗਦਾਨ ਹੈ। ਸੋ ਉਹਦੇ ਲਈ ਅਸੀਂ ਯੂਨੀਵਰਸਿਟੀਆਂ ਨੂੰ, ਇਸ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਜਿਹੜੀ ਹੈ ਉਹ ਵੀ ਅਪਰੋਚ ਕਰ ਰਹੇ ਹਾਂ ਕਿ ਜਿੱਥੇ ਅਸੀਂ ਦੂਜੀ ਐਜੂਕੇਸ਼ਨ ਪੜ੍ਹਾਈ ਦੇ ਰਹੇ ਹਾਂ ਉਹ ਮਨੁੱਖ ਦੇ ਬੁਨਿਆਦੀ ਹੱਕਾਂ ਨੂੰ ਲੈ ਕੇ ਵੀ ਨੌਜਵਾਨਾਂ ਨੂੰ, ਸਾਡੇ ਵਿਦਿਆਰਥੀਆਂ ਨੂੰ ਇਸ ਗੱਲ ਦੇ ਲਈ ਸਾਨੂੰ ਅਵੇਅਰ ਕਰਨਾ ਚਾਹੀਦਾ ਹੈ ਕਿ ਇਹਦਾ ਮਨੁੱਖੀ ਵਿਕਾਸ ਦੇ ਵਿੱਚ, ਮਨੁੱਖ ਦੀ ਸੁਸਾਇਟੀ ਦੇ ਵਿੱਚ ਇਸ ਬੁਨਿਆਦੀ ਜੋ ਪਰਮਾਤਮਾ ਨੇ ਇੱਕ ਮਨੁੱਖ ਨੂੰ ਬੁਨਿਆਦੀ ਹੱਕ ਦਿੱਤੇ ਹੋਏ ਨੇ ਉਹਨਾਂ ਦਾ ਕੀ ਰੋਲ ਹੈ। ਸੋ ਇਸ ਸੰਬੰਧ ਦੇ ਵਿੱਚ ਕੱਲ੍ਹ ਦਾ ਜਿਹੜਾ ਸਾਰਾ ਬਟਾਲੇ ਦੇ ਵਿੱਚ ਪ੍ਰੋਗਰਾਮ ਸੀਗਾ ਤੇ ਅੱਜ ਦਾ ਵਾਟਰ ਕ੍ਰਾਈਸਿਸ ਦੇ ਉੱਤੇ ਇੱਥੇ ਮੀਟਿੰਗ ਵੀ ਰੱਖੀ ਹੋਈ ਹੈ ਚੰਡੀਗੜ੍ਹ ਦੇ ਵਿੱਚ ਇਸ ਦੇ ਸੰਬੰਧ ਦੇ ਵਿੱਚ ਜੀ ਅਸੀਂ। ਸੋ ਇਹ ਮੇਨ ਜਿਹੜਾ ਸੀਗਾ ਔਰ ਜੀ ਚੀਮਾ ਸਾਹਿਬ, ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈਗਾ ਹਿਊਮਨ ਰਾਈਟਸ ਡੇ ਦਾ ਮੈਂਸ਼ਨ ਕੀਤਾ ਤੁਸੀਂ, ਸਾਰੀ ਇਹ ਹਿਊਮਨ ਰਾਈਟਸ ਡੇ ਦੇ ਨੂੰ ਮੁੱਖ ਰੱਖਦਿਆਂ ਜੋ ਸਿਚੁਏਸ਼ਨ ਬਣੀ ਹੋਈ ਹੈ, ਸਾਰੀ ਸਥਿਤੀ ਬਣੀ ਹੋਈ ਹੈ, ਉਸ ਦੇ ਬਾਰੇ ਤੁਸੀਂ ਸਾਨੂੰ ਵਿਸਥਾਰ ਦੇ ਨਾਲ ਦੱਸਿਆ। ਜਦੋਂ ਅਸੀਂ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ, ਉੱਧਰੋਂ ਅਸੀਂ ਕਸ਼ਮੀਰ ਦੀ ਗੱਲ ਕਰਦੇ ਹਾਂ ਅਤੇ ਜਦੋਂ ਭਾਰਤ ਦੇ ਵਿੱਚ ਤੁਸੀਂ ਆਪਣਾ ਮੈਂਸ਼ਨ ਕੀਤਾ ਆਪਣੇ ਸ਼ਬਦਾਂ ਦੇ ਵਿੱਚ ਕਿ ਜੁਡੀਸ਼ਰੀ ਦਾ ਵੀ ਕਿਵੇਂ ਇੱਕ ਕਹਿ ਦਈਏ ਕਿ ਭਗਵਾਂਕਰਨ ਹੋਇਆ ਉਹਨਾਂ ਦੇ ਵੀ ਜਿਹੜੇ ਫੈਸਲੇ ਨੇ ਉਹ ਵੀ ਐਂਟੀ ਮਾਈਨੋਰਿਟੀਜ਼ ਆ ਰਹੇ ਨੇ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਡਾਇਸਪੋਰਾ ਦੇ ਵਿੱਚੋਂ ਤੁਸੀਂ ਕੋਈ ਚਾਰਾਜੋਈ ਕਰ ਰਹੇ ਹੋ ਕਿ ਯੂਨਾਈਟਿਡ ਨੇਸ਼ਨਸ ਤੱਕ ਤੁਸੀਂ ਮੰਗ ਕੀਤੀ ਹੈ ਕਿ ਉਹਨਾਂ ਤੱਕ ਕਿਸ ਹਿਸਾਬ ਨਾਲ ਪਹੁੰਚਿਆ ਜਾਵੇ ਜਾਂ ਕਿਸ ਹਿਸਾਬ ਨਾਲ ਵਿਉਂਤਬੰਦੀ ਬਣਾ ਕੇ ਯੂਨਾਈਟਿਡ ਨੇਸ਼ਨਸ ਤੱਕ ਪਹੁੰਚ ਕੀਤੀ ਜਾਵੇ? ਦੇਖੋ, ਅਸੀਂ ਤੇ ਜਿਹੜੀ ਇੱਥੋਂ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਇੱਥੇ ਪੰਜਾਬ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੇ ਵਿੱਚ ਕਿਤੇ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ ਔਰ ਉਹਦੀਆਂ ਖਬਰਾਂ ਅਖਬਾਰਾਂ 'ਚ ਹੁੰਦੀਆਂ, ਉਹਨਾਂ ਦੀ ਰਿਪੋਰਟਿੰਗ ਕੀਤੀ ਜਾਵੇ ਔਰ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਆਇਆ ਜਾਵੇ। ਇਹ ਜਿਹੜੀ ਤੁਸੀਂ ਗੱਲ UNO ਦੀ ਕਹਿ ਰਹੇ ਹੋ, ਇਹ ਤਾਂ UNO ਦੇ ਵਿੱਚ ਜਿਹੜੀਆਂ ਅਮਰੀਕਾ ਦੇ ਵਿੱਚ ਰਹਿਣ ਵਾਲੀਆਂ ਜਥੇਬੰਦੀਆਂ ਨੇ ਜਾਂ ਹੋਰ ਹਿਊਮਨ ਰਾਈਟਸ ਦੇ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਆਪਣਾ ਕੇਸ ਹੈ, ਜਿਹੜੇ ਸਾਡੇ ਕੋਲ ਫੈਕਟਸ ਨੇ ਪਿਛਲੇ ਸਮਿਆਂ ਦੇ, ਅਸੀਂ ਉਸ ਫੈਕਟਸ ਨੂੰ ਮੁੱਖ ਰੱਖ ਕੇ ਆਪਣਾ ਜਿਹੜਾ ਕੇਸ ਹੈ ਨਾ ਤੇ ਲੀਗਲੀ ਤੌਰ ਤੇ ਹੀ UNO ਦੇ ਕੋਲ ਪੇਸ਼ ਕਰ ਸਕੇ ਹਾਂ, ਨਾ ਯੂਰਪੀਅਨ ਯੂਨੀਅਨ ਦੇ ਕੋਲ ਅਸੀਂ ਇਹ ਗੱਲ ਹੈ ਜਿਹੜੀ ਕਮਿਊਨਿਟੀ ਦੇ ਕੋਲ ਰੱਖੀ ਹੈ। ਇਸ ਗੱਲ ਦੇ ਲਈ ਮੈਨੂੰ ਲੱਗਦਾ ਹੈ ਕਿ ਸਿੱਖਾਂ ਨੂੰ ਇਹ ਸਾਰੀ ਜਿੰਨੀ ਵੀ ਹਿਊਮਨ ਰਾਈਟਸ ਦੀ ਪਿਛਲੇ ਸਮੇਂ ਦੇ ਵਿੱਚ ਵਾਇਲੇਸ਼ਨ ਹੋ ਰਹੀ ਹੈ ਔਰ ਅੱਜ ਦੀ ਜਿਹੜੀ ਹਕੂਮਤ ਹੈ ਉਹ ਕਿਸ ਤਰੀਕੇ ਨਾਲ ਸਾਡੀ ਮਾਈਨੋਰਟੀਜ਼ ਦੀ ਨਿੱਜੀਆਂ ਜ਼ਿੰਦਗੀਆਂ 'ਚ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਉਹ ਆਪਣੇ ਜਿਹੜੇ ਬਲੀਵ ਨੇ ਉਹ ਸਾਡੀ ਜ਼ਿੰਦਗੀ 'ਚ ਸਾਡੇ ਉੱਤੇ ਲਾਗੂ ਕਰਾ ਰਹੇ ਨੇ। ਮੈਂ ਇੱਥੇ ਦੇਖਦਾ ਕਿ ਪਿਛਲੇ ਸਮੇਂ ਦੇ ਵਿੱਚ ਇੱਥੇ ਭਾਰਤ ਮਾਤਾ ਦੀ ਜੈ ਕਹਿਣ ਵਾਲਾ JNTU ਚੱਲਿਆ, ਪਿੱਛੇ ਗਊ ਟੈਕਸ ਪੰਜਾਬ ਨੇ ਲਾਇਆ। ਮੈਨੂੰ ਏਦਾਂ ਲੱਗਿਆ ਨਹੀਂ ਕਿ ਜਿਹੜਾ ਦੁਨੀਆ ਦੇ ਵਿੱਚ ਬੈਠਾ ਸਿੱਖ ਡਾਇਸਪੋਰਾ ਆ ਉਹਨਾਂ ਦੀ ਕਿਸੇ ਵੀ ਏਦਾਂ ਦੀਆਂ ਬਾਹਰਲੀਆਂ ਆਰਗੇਨਾਈਜੇਸ਼ਨਸ ਨੇ ਇਸ ਗੱਲ ਨੂੰ ਮੁੱਖ ਤੌਰ ਦੇ ਉੱਤੇ UNO ਦੇ ਵਿੱਚ ਜਾਂ ਇਹਦੇ ਜਿਹੜੇ ਲਾ ਮੇਕਰਸ ਨੇ ਇੱਥੇ ਜਾਂ ਯੂਰਪ ਦੇ ਵਿੱਚ ਇਹਨੂੰ ਇੱਕ ਮੁੱਦੇ ਦੇ ਤੌਰ ਤੇ ਇਸ ਗੱਲ ਦੇ ਲਈ ਉਠਾਇਆ ਗਿਆ ਹੋਵੇ ਕਿ ਕਿਸ ਤਰੀਕੇ ਨਾਲ ਹਿੰਦੁਸਤਾਨ ਦੀ ਜਿਹੜੀ ਹਿੰਦੂ ਹਕੂਮਤ ਹੈ ਇਹ ਆਪਣੇ ਜਿਹੜੀਆਂ ਉਹਨਾਂ ਦੇ ਬਲੀਵ ਨੇ ਜਾਂ ਉਹਨਾਂ ਦੀਆਂ ਜ਼ਿੰਦਗੀ ਦਾ ਉਹਨਾਂ ਦਾ ਮੰਨਣਾ ਹੈ ਉਹ ਦੂਜੇ ਲੋਕਾਂ ਦੇ ਉੱਤੇ, ਮਾਈਨੋਰਟੀਜ਼ ਦੇ ਉੱਤੇ ਥੋਪ ਰਹੇ ਆ।
ਜਸਟ ਇੱਕ ਕਿ ਆਰਟੀਕਲਸ ਜਾਂ ਮਤਲਬ ਕੋਈ ਏਦਾਂ ਦੇ ਅਖਬਾਰਾਂ ਦੇ ਵਿੱਚ ਇੱਕ ਦੋ ਚਾਰ ਬੰਦਿਆਂ ਵੱਲੋਂ ਕੋਈ ਆਰਟੀਕਲਸ ਦੇਖਣ ਤੋਂ ਬਿਨਾਂ ਮਤਲਬ ਕੋਈ ਪੰਜਵੀਂ ਮੂਵਮੈਂਟ ਹੈ ਕੋਈ ਜਿਹੜੀ ਬਾਹਰ ਜਿਹੜਾ ਸਿੱਖ ਡਾਇਸਪੋਰਾ ਬੈਠਾ ਉਹਦੇ ਵੱਲੋਂ ਨਜ਼ਰ ਨਹੀਂ ਆਈ। ਹੋ ਸਕਦਾ ਕਿਤੇ ਕੀਤੀ ਹੋਵੇ, ਸਾਡੇ ਕੋਲੋਂ ਅੱਖੋਂ ਪਰੋਖੇ ਹੋ ਗਈ ਹੋਵੇ, ਪਰ ਮੀਡੀਆ ਅੱਜ ਕੱਲ੍ਹ ਸੋਸ਼ਲ ਮੀਡੀਆ ਕਾਫੀ ਵੱਡੀ ਪੱਧਰ ਦੇ ਉੱਤੇ ਕਿਸੇ ਵੀ ਗੱਲ ਨੂੰ ਲੈ ਕੇ ਮਤਲਬ ਮਿੰਟਾਂ ਸਕਿੰਟਾਂ ਦੇ ਵਿੱਚ ਗੱਲ ਹੈ ਜਿਹੜੀ ਉਹ ਅੱਗੇ ਪਹੁੰਚ ਜਾਂਦੀ ਹੈ। ਪਰ ਏਦਾਂ ਦੀ ਕੋਈ ਗੱਲ ਸਾਨੂੰ ਨਜ਼ਰ ਨਹੀਂ ਆਈ ਜੋ ਪਿਛਲੇ ਸਮੇਂ ਦੇ ਵਿੱਚ ਇੱਥੇ ਹੋ ਰਿਹਾ ਉਸ ਨੂੰ ਲੈ ਕੇ। ਉਹਦੀ ਤਾਂ ਬਾਹਰ ਦੀਆਂ ਬੈਠੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ, ਕੋਈ ਕਮੇਟੀਆਂ ਨੇ, ਅਸੀਂ ਚਾਹੁੰਦੇ ਹਾਂ ਕਿ ਉਹ ਸਾਰੀਆਂ ਸੀਰੀਅਸਲੀ ਜਿਹੜੇ ਏਦਾਂ ਦੇ ਇਸ਼ੂਜ਼ ਨੇ ਉਹਨਾਂ ਨੂੰ ਚੱਕਣਾ ਚਾਹੀਦਾ ਹੈ। ਜੀ ਚੀਮਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਸੀਗੀ ਕਿ ਜਿਹੜੀ ਅੱਜ ਪਾਣੀਆਂ ਦੇ ਮਸਲੇ ਦੇ ਉੱਪਰ ਲਾਇਰਸ ਫॉर ਹਿਊਮਨ ਰਾਈਟਸ ਦੇ ਨਾਲ ਮਿਲ ਕੇ ਜਿਹੜੀ ਅੱਜ ਤੁਸੀਂ ਕਾਨਫਰੰਸ ਦੀ ਗੱਲ ਕੀਤੀ ਹੈ, ਮੀਟਿੰਗ ਦੀ ਗੱਲ ਕੀਤੀ ਹੈ, ਥੋੜ੍ਹਾ ਜਿਹਾ ਉਸ ਬਾਰੇ ਅਸੀਂ ਚਾਨਣਾ ਪਾਈਏ ਕਿ ਜਿਹੜਾ ਪੰਜਾਬ ਦਾ ਪਾਣੀਆਂ ਦਾ ਮਸਲਾ ਹੈਗਾ ਉਹਨੂੰ ਵੀ ਇਸ ਟਾਈਮ ਦੇ ਉੱਪਰ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਤੌਰ 'ਤੇ ਜੇ ਅਸੀਂ ਦੇਖੀਏ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਸਿਆਸੀ ਪਾਰਟੀਆਂ ਵੱਲੋਂ ਕਿਵੇਂ ਉਭਾਰ ਕੇ ਪੇਸ਼ ਕੀਤਾ ਜਾ ਰਿਹਾ। ਜੇ ਦੇਖਣਾ ਹੋਵੇ ਤਾਂ ਅਕਾਲੀ ਦਲ ਵੱਲੋਂ ਜਿਹੜੀ ਮੋਗਾ ਰੈਲੀ ਕੀਤੀ ਗਈ ਹੈ ਕੱਲ੍ਹ, ਤਾਂ ਉਸ ਦੇ ਹਵਾਲੇ ਨਾਲ ਵੀ ਇਹ ਗੱਲ ਸਾਹਮਣੇ ਆਉਂਦੀ ਹੈ। ਸੋ ਇਸ ਇਸ਼ੂ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਕਿ ਜਿਹੜੀ ਸਿਆਸਤ ਚੱਲ ਰਹੀ ਹੈ ਇਸ ਇਸ਼ੂ ਦੇ ਉੱਪਰ ਉਹ ਅੱਜ ਦੀ ਡੇਟ ਦੇ ਵਿੱਚ ਕੀ ਕਹਿੰਦੀ ਹੈ ਤੇ ਕੀ ਕੋਈ ਪਾਰਟੀ ਸੱਚਮੁੱਚ ਬਿਲਕੁਲ ਨਹੀਂ ਜਿੰਨੀਆਂ ਵੀ ਐਕਚੁਅਲੀ ਸਿੰਘ ਸਾਹਿਬ ਜਿੰਨੀਆਂ ਵੀ ਇਹ ਪਾਰਟੀਆਂ ਨੇ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਆਉਣ ਵਾਲੀਆਂ 2017 ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਰਾਜ ਸਭਾ ਲਈ ਪੰਜਾਬ ਦੀ ਰਾਜ ਸਭਾ ਲਈ ਹੋ ਰਹੀਆਂ ਨੇ ਉਹਦੇ ਵਿੱਚ ਪਾਰਟੀਸਪੇਟ ਕਰ ਰਹੀਆਂ ਨੇ ਜੀ, ਸਾਨੂੰ ਕੱਲਿਆਂ ਨੂੰ ਨਹੀਂ ਪੰਜਾਬ ਦੇ ਹਰੇਕ ਚੇਤਨ ਮਨੁੱਖ ਨੂੰ ਇਸ ਗੱਲ ਦਾ ਪਤਾ ਆ ਕਿ ਇਹਨਾਂ ਨੇ ਜਿਹੜਾ ਵਾਟਰ ਹੈ ਐਕਚੁਅਲੀ ਪੰਜਾਬ ਦੇ ਪਾਣੀਆਂ ਨੂੰ ਲਟਾਉਣ ਦੇ ਲਈ ਇਹ ਲੋਕ ਜ਼ਿੰਮੇਵਾਰ ਨੇ। ਰਾਖੇ ਨਹੀਂ ਹੈ ਪੰਜਾਬ ਦੇ ਕੋਈ ਵੀ, ਨਾ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੋਈ ਰਖਵਾਲੀ ਪੰਜਾਬ ਦੇ ਹਿੱਤਾਂ ਦੀ ਜਾਂ ਪੰਜਾਬ ਦੇ ਪਾਣੀਆਂ 'ਚ ਕੀਤੀ ਹੈ, ਨਾ ਕੱਲ੍ਹ ਦੀ ਮੋਗਾ ਰੈਲੀ ਹੋਈ ਜਿਹੜੀ 8 ਤਰੀਕ ਦੀ ਸੀਗੀ ਉਹ ਕੋਈ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਹੋਈ ਹੈ। ਉਹ ਤੇ ਸਿਰਫ ਇਹਨਾਂ ਦਾ ਇੱਕ ਰਾਜਨੀਤਿਕ ਰਾਜ ਸੱਤਾ ਤੇ ਪਹੁੰਚਣ ਦਾ ਇਹਨਾਂ ਲੋਕਾਂ ਦਾ ਸਟੰਟ ਹੈ। ਐਕਚੁਅਲੀ ਸੱਚੀ ਗੱਲ ਪੁੱਛਦੇ ਹੋ ਤੇ ਇਹ ਬੇਗੈਰਤ ਬੇਸ਼ਰਮ ਲੀਡਰਸ਼ਿਪ ਹੈ ਜਿਹੜੀ, ਚਾਹੇ ਉਹ ਅਕਾਲੀ ਪਾਰਟੀ ਦੀ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਦੀ ਹੋਵੇ, ਇਹੀ ਇੱਕ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਨੂੰ ਲਟਾਇਆ ਸਿਰਫ ਆਪਣੀ ਰਾਜ ਸੱਤਾ ਦੇ ਕਾਰਨ। ਅੱਜ ਇਹਨਾਂ ਲੋਕਾਂ ਨੂੰ ਪੂਰਨ ਤੌਰ ਦੇ ਉੱਤੇ ਇਸ ਗੱਲ ਦਾ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਵਾਂ ਕੋਈ SYL, ਕੋਈ ਨਵੀਂ ਨਹਿਰ, ਕੋਈ ਕਿਸੇ ਤਰੀਕੇ ਦਾ ਵੀ ਪਾਣੀ ਹੈ ਜਿਹੜਾ ਉਹ ਪੰਜਾਬ ਦੇ ਲੋਕ ਬਿਲਕੁਲ ਨਹੀਂ ਨਿਕਲਣ ਦੇਣਗੇ। ਪਰ ਇਹ ਸਿਰਫ ਤੇ ਸਿਰਫ ਇੱਕ ਰਾਜਨੀਤੀ ਕਰ ਰਹੇ ਆ, ਵੋਟਾਂ ਦੇ ਵਿੱਚ ਆਪਣੇ ਆਪ ਨੂੰ ਇਹ ਲੋਕਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਅਸੀਂ ਵੱਡੇ ਇਸ ਗੱਲ ਦੇ ਦਾਅਵੇਦਾਰ ਆ, ਅਸੀਂ ਇੱਕ ਪਾਣੀ ਦੀ ਬੂੰਦ ਜਾਣ ਦਿਆਂਗੇ ਜੀ। ਇਹ ਤੇ ਅੱਜ ਵੀ ਇੰਨਾ ਕੁ ਪਾਣੀ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਜਿੰਨੀ SYL ਦਾ ਐਕਚੁਅਲੀ ਪਾਣੀ ਜੋ ਇਹਨਾਂ ਨੇ ਸਮਝੌਤੇ ਦੇ ਤੌਰ ਤੇ ਜਾਣਾ ਸੀ ਉਹ ਆਲਰੇਡੀ ਹੀ ਭਾਖੜਾ ਬਿਆਸ ਭਾਖੜਾ ਨਹਿਰ ਦੇ ਰਾਹੀਂ ਆਲਰੇਡੀ ਜਿੰਨਾ ਇਹਨਾਂ ਨੂੰ ਐਲੋਕੇਟ ਪਾਣੀ ਹੋਇਆ ਉਸ ਤੋਂ ਉੱਤੇ ਪਾਣੀ ਆਲਰੇਡੀ ਹੀ ਹਰਿਆਣੇ ਨੂੰ ਜਾ ਰਿਹਾ ਹੈਗਾ। ਪਰ ਇਹ ਇੰਨੇ ਬੇਸ਼ਰਮ ਗਏ, ਇਹਨਾਂ ਨੂੰ ਪਤਾ ਇਸ ਗੱਲ ਦਾ ਜ਼ਿਕਰ ਇਹਨਾਂ ਨੇ ਕਦੇ ਨਹੀਂ ਕੀਤਾ। ਇਹ ਪੰਜਾਬ ਦੇ ਪਾਣੀਆਂ ਦੀ ਮਲਕੀਅਤ ਦੀ ਕਦੇ ਇਹਨਾਂ ਨੇ ਗੱਲ ਨਹੀਂ ਕੀਤੀ, ਕਦੇ ਇਹਨਾਂ ਦੀ ਓਨਰਸ਼ਿਪ ਦੀ ਗੱਲ ਨਹੀਂ ਕੀਤੀ। ਜੋ ਪੰਜਾਬ ਦੇ ਰੀਆਰਗਨਾਈਜੇਸ਼ਨ ਐਕਟ ਦੀ ਧਾਰਾ 78, 79, 80 ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੀ ਲੀਡਰਸ਼ਿਪ ਨੇ, ਕਾਂਗਰਸ ਲੀਡਰਸ਼ਿਪ ਨੇ, ਅਕਾਲੀ ਲੀਡਰਸ਼ਿਪ ਨੇ ਬਾਅਦ ਦੇ ਵਿੱਚ ਇਹ ਲੋਕਾਂ ਦੀਆਂ ਅਕਵਾਇਰ ਜ਼ਮੀਨਾਂ ਕੀਤੀਆਂ, ਬਾਅਦ 'ਚ ਦਿੱਤੀਆਂ, ਕਿਸ ਤਰੀਕੇ ਨਾਲ ਸੁਪਰੀਮ ਕੋਰਟ ਦੇ ਵਿੱਚੋਂ ਇਹਨਾਂ ਨੇ ਕੇਸ ਵਾਪਸ ਲਏ, ਇਹ ਸਾਰੀ ਕਹਾਣੀ ਹੈ ਜਿਹੜੀ ਅਗਰ ਇਹ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਔਰ ਪਹੁੰਚਾ ਵੀ ਰਹੇ ਆ ਔਰ ਪਤਾ ਲੱਗ ਚੁੱਕਿਆ ਹੁਣ ਲੋਕਾਂ ਨੂੰ ਵੀ ਇਹ ਅਸਲੀ ਲੁਟੇਰੇ ਪੰਜਾਬ ਦੇ ਇਹ ਲੋਕ ਨੇ। ਔਰ ਕੋਈ ਪਾਰਟੀ ਵੀ ਚਾਹੇ ਆਪ ਹੀ ਹੋਵੇ ਉਹਦੀ ਵੀ ਅੱਜ ਦੀਆਂ ਸਟੇਟਮੈਂਟਾਂ ਜਿਹੜੀਆਂ ਨੇ ਉਹ ਪੰਜਾਬ ਦੇ ਪਾਣੀਆਂ ਦੇ ਉੱਤੇ ਆ ਜਿਹੜੀਆਂ ਕੋਈ ਇਸ ਤਰੀਕੇ ਦੀਆਂ ਨਜ਼ਰ ਨਹੀਂ ਆ ਰਹੀਆਂ ਕਿ ਉਹ ਬੜੀ ਕਿਸੇ ਸਿੰਸੀਅਰ ਮੁੱਦੇ ਦੇ ਰਾਹੀਂ ਪੰਜਾਬ ਦੇ ਲੋਕਾਂ ਦੇ ਹੱਕ ਉਹਨਾਂ ਨੂੰ ਦਿਵਾਉਣ ਦੇ ਲਈ ਜਾਂ ਪੰਜਾਬ ਦੇ ਪਾਣੀਆਂ ਦਾ ਹੱਕ ਦਿਵਾਉਣ ਦੇ ਲਈ ਉਹ ਸੀਰੀਅਸ ਨੇ।
ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ, ਰਾਜਨੀਤਿਕ ਪਾਰਟੀਆਂ ਨਹੀਂ, ਪਹਿਲੀ ਗੱਲ ਤਾਂ ਪੰਜਾਬ ਦੇ ਪਾਣੀਆਂ ਦੀ ਮਲਕੀਅਤ ਮੰਨੀ ਜਾਵੇ। ਹਿੰਦੁਸਤਾਨ ਇਸ ਗੱਲ ਨੂੰ ਮੰਨੇ ਕਿ ਪੰਜਾਬ ਦੇ ਪਾਣੀਆਂ ਦੀ ਮਾਲਕ ਨੇ, ਜਿਹੜੇ ਓਨਰਸ ਨੇ, ਉਹ ਪੰਜਾਬ ਦੇ ਲੋਕ ਨੇ, ਪੰਜਾਬ ਹੈ। ਔਰ ਉਸ ਤੋਂ ਬਾਅਦ ਫਿਰ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਇੱਕ ਐਨਾ ਪਾਣੀ ਜਿਹੜਾ ਬਿਲਕੁਲ ਨਹੀਂ ਹੈਗਾ, ਉਹ ਹੈਗਾ। ਜਿੰਨਾ ਪਾਣੀ ਐਕਸੈਸ ਪੰਜਾਬ ਤੋਂ ਜਾ ਰਿਹਾ ਉਹ ਪੰਜਾਬ ਦੇ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ। ਅਗਰ ਉਸ ਤੋਂ ਬਾਅਦ ਪਾਣੀ ਦਾ ਕੋਈ ਸੋਮਾ ਕਿ ਇਹਨਾਂ ਨੂੰ ਦਿੱਤਾ ਜਾਣਾ, ਉਹਦੇ ਰਾਈਟਸ ਹੈ ਜਿਹੜੇ ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਮਿਲਣੇ ਚਾਹੀਦੇ ਆ। ਇਹ ਅਸਲੀ ਉਹਦਾ, ਜਿਹਦੇ ਲਈ ਕੋਈ ਵੀ ਰਾਜਨੀਤਿਕ ਪਾਰਟੀ ਦਾ ਕੋਈ ਏਜੰਡਾ ਨਹੀਂ, ਸਿਰਫ ਵੋਟਾਂ ਦੇ ਏਜੰਡੇ ਤੱਕ ਹੀ ਸੀਮਤ ਸਾਰੀਆਂ ਪਾਰਟੀਆਂ ਵੋਟਾਂ ਤੱਕ ਹੀ 2017 ਦੀ ਇਲੈਕਸ਼ਨ ਤੱਕ ਹੀ ਸੀਮਤ ਨੇ, ਉਹਦੇ ਲਈ ਹੀ ਦਮਗਜੇ ਮਾਰ ਰਹੇ ਨੇ। ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਵੱਡੀ ਪੱਧਰ ਤੇ ਇਸ ਗੱਲ ਦਾ ਪਤਾ ਲੱਗ ਚੁੱਕਿਆ, ਇਹਨਾਂ ਦੀ ਇਸ ਜੋ ਇਹਨਾਂ ਦਾ ਲਟੇਰਾ ਪਾਣਾ ਹੈ, ਜੋ ਜਿਸ ਤਰੀਕੇ ਨਾਲ ਇਹਨੇ ਪੰਜਾਬ ਨੂੰ ਲਟਾਇਆ ਹੈ। ਜੀ ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਸਮਾਂ ਕੱਢ ਕੇ ਵਿਚਾਰ ਸਾਂਝੇ ਕੀਤੇ ਆ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਹੁਣ ਨੈਕਸਟ ਵੀਕ ਅਗਲੇ ਹਫ਼ਤੇ ਸੋਮਵਾਰ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।